ਸਿੱਖਾਂ ਦੇ ਉੱਤੇ ਤੇ ਘੱਟ ਗਿਣਤੀਆਂ ਦੇ ਉੱਤੇ ਜਿਹੜੀ ਬੀਜੇਪੀ ਆਰਐਸਐਸ ਕੱਟੜਵਾਦ ਹਿੰਦੂਤਵ ਸਰਕਾਰ ਹੈ, ਇਹ ਬਹੁਤ ਜ਼ੁਲਮ ਕਰ ਰਹੀ ਹੈ। ਇਹ ਇੱਕ ਰਿਵਾਜ ਬਣ ਗਿਆ ਇੰਦਰਾ ਗਾਂਧੀ ਤੋਂ ਲੈ ਕੇ ਅੱਜ ਤੱਕ ਕਿ ਜਦੋਂ ਵੀ ਪਾਰਲੀਮੈਂਟ ਦੇ ਇਲੈਕਸ਼ਨਸ ਆਉਂਦੇ ਹੈ ਉਦੋਂ ਘੱਟ ਗਿਣਤੀਆਂ ਦੇ ਉੱਤੇ ਸੈਂਟਰ ਦੀ ਸਰਕਾਰ, ਬੇਸ਼ੱਕ ਇੰਦਰਾ ਗਾਂਧੀ ਹੋਵੇ, ਰਾਜੀਵ ਗਾਂਧੀ ਹੋਵੇ, ਮੋਦੀ ਹੋਵੇ, ਇਹ ਕੁਛ ਨਾ ਕੁਛ ਜ਼ਬਰ ਘੱਟ ਗਿਣਤੀਆਂ 'ਤੇ ਕਰਦੇ ਹੈ। ਪ੍ਰਾਈਮ ਮਿਨਿਸਟਰ ਸਾਹਿਬ ਨੇ ਬਹੁਤ ਵੱਡਾ ਜਲਸਾ ਕੀਤਾ ਕਿ ਰਾਮ ਮੰਦਰ ਦੀ ਉਸਾਰੀ ਦਾ ਤੇ ਉਹਦਾ ਨੀਂਹ ਪੱਥਰ ਰੱਖਿਆ, ਜਦ ਕਿ ਸੰਵਿਧਾਨ ਇੰਡੀਆ ਦਾ ਕਹਿੰਦਾ ਹੈ ਕਿ ਪ੍ਰਾਈਮ ਮਿਨਿਸਟਰ ਜਾਂ ਕੋਈ ਵੀ ਸਰਕਾਰ ਕਿਸੇ ਮਜ਼ਹਬ ਦੇ ਵਿੱਚ ਦਖਲਅੰਦਾਜ਼ੀ ਨਹੀਂ ਦੇ ਸਕਦੀ ਹੈਗੀ। ਸੰਵਿਧਾਨ ਸਾਡਾ ਆਰਟੀਕਲ 19 ਕਹਿੰਦਾ ਹੈ ਕਿ ਤੁਸੀਂ ਅਮਨ ਪਸੰਦ ਤਰੀਕੇ ਦੇ ਨਾਲ ਆਪਣਾ ਇਕੱਠ ਕਰ ਸਕਦੇ ਹੋ ਤੇ ਆਪਣੀ ਆਵਾਜ਼ ਉਠਾ ਸਕਦੇ ਹੋ। ਫਿਰ ਦਿੱਲੀ ਦਾ ਤੇ ਪੰਜਾਬ ਦਾ ਬਾਰਡਰ ਬੰਦ ਕਰਨ ਦੀ ਕੀ ਲੋੜ ਸੀਗੀ? ਹਿੰਦੂਆਂ ਨੂੰ ਇੱਕ ਮੰਚ ਦੇ ਉੱਤੇ ਕਰਨ ਦੇ ਲਈ ਮੋਦੀ ਸਰਕਾਰ ਨੇ, ਇਹਨਾਂ ਦੇ ਹੋਮ ਮਿਨਿਸਟਰ ਅਮਿਤ ਸ਼ਾਹ ਨੇ, ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨੇ ਸ਼ੁਰੂ ਕਰ ਦਿੱਤਾ ਹੈ ਕਿ ਕੈਨੇਡਾ ਦੇ ਵਿੱਚ ਜਿਹੜੇ ਸਿੱਖ ਲੀਡਰ ਸੀਗੇ ਉਹਨਾਂ ਨੂੰ ਵੀ ਗੋਲੀ ਮਰਵਾ ਦਿੱਤੀ ਹੈ। ਜੇ ਮੋਦੀ ਸਾਹਿਬ ਤੇ ਇਹਨਾਂ ਦੀ ਸਰਕਾਰ ਤੇ ਹਿੰਦੂਤਵ ਦੇ ਲੋਕ ਬੰਦੇ ਦੇ ਪੁੱਤ ਨਾ ਬਣੇ ਤਾਂ ਇੱਥੇ ਤਾਂ ਇੱਕ ਬਹੁਤ ਵੱਡਾ ਭੁਚਾਲ ਆਉਣ ਵਾਲਾ ਹੈਗਾ ਕਿ ਠੀਕ ਹੈ, ਤੁਸੀਂ ਇਹੋ ਜਿਹੇ ਫਸਾਦ ਪਾਉਂਦੇ ਹੋ, ਇਲੈਕਸ਼ਨਾਂ ਤੋਂ ਪਹਿਲਾਂ ਕੁਛ ਨਾ ਕੁਛ ਕਰਦੇ ਹੋ ਕਿ ਤੁਸੀਂ ਪੋਲਰਾਈਜ਼ ਕਰ ਦਿਓ ਆਪਣੀ ਵੋਟ ਨੂੰ, ਹਿੰਦੂਆਂ ਨੂੰ ਇੱਕ ਮੰਚ 'ਤੇ ਲੈ ਆਓ। ਪਰ ਦੂਜੇ ਪਾਸੇ ਇਹ ਵੀ ਦੇਖ ਲਿਓ ਕਿ ਇੱਥੇ ਇੱਕ ਬਹੁਤ ਭਾਰੀ ਰੈਵੋਲਿਊਸ਼ਨ, ਇੱਕ ਤਬਦੀਲੀ ਆਉਣ ਵਾਲੀ ਹੈ ਜਿਹਨੂੰ ਤੁਸੀਂ ਸਾਂਭ ਨਹੀਂ ਸਕਦੇ। ਮੈਂ ਪੰਥ ਦਾ ਦਾਸ ਸਿਮਰਨਜੀਤ ਸਿੰਘ ਮਾਨ ਤੁਹਾਡੇ ਨਾਲ ਸੰਗਰੂਰ ਤੋਂ ਕੋਈ ਜ਼ਰੂਰੀ ਗੱਲਾਂ ਪੰਥ ਤੇ ਮਨੁੱਖੀ ਅਧਿਕਾਰਾਂ ਦੇ ਉੱਤੇ ਕਰਨੀਆਂ ਨੇ। ਅੱਜ ਸਾਨੂੰ ਦਿਖਦਾ ਹੈ ਕਿ ਸਿੱਖਾਂ ਦੇ ਉੱਤੇ ਤੇ ਘੱਟ ਗਿਣਤੀਆਂ ਦੇ ਉੱਤੇ ਜਿਹੜੀ ਬੀਜੇਪੀ ਆਰਐਸਐਸ ਕੱਟੜਵਾਦ ਹਿੰਦੂਤਵ ਸਰਕਾਰ ਹੈ, ਇਹ ਬਹੁਤ ਜ਼ੁਲਮ ਕਰ ਰਹੀ ਹੈ। 32 ਸਾਲਾਂ ਤੋਂ ਸਾਡੇ ਸਿੱਖ ਕੈਦ ਕੱਟ ਰਹੇ ਹੈ। ਉਹਦੇ ਵਿੱਚ ਸਾਡੇ ਜਥੇਦਾਰ ਅਕਾਲ ਤਖਤ ਸਾਹਿਬ ਦੇ ਵੀ ਹੈ, ਹਵਾੜਾ ਸਾਹਿਬ ਔਰ ਵਾਰਿਸ ਪੰਜਾਬ ਦੇ ਜਿਹੜੇ ਲੀਡਰ ਹੈ ਉਹਨਾਂ ਨੂੰ ਅਸਾਮ ਦੇ ਜੇਲ੍ਹ ਦੇ ਵਿੱਚ ਤਾੜਿਆ ਹੋਇਆ ਹੈ। ਥੋੜ੍ਹਾ ਜਿਹਾ ਨੂੰ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਤਾੜਿਆ ਹੋਇਆ ਹੈ। ਜੇ ਮੈਂ ਸਰਕਾਰ ਤੋਂ ਆਗਿਆ ਮੰਗਦਾ ਹਾਂ ਕਿ ਮੈਂ ਬਤੌਰ MP ਉਹਨਾਂ ਨੂੰ ਮਿਲ ਲਵਾਂ ਤੇ ਉਹ ਵੀ ਮੈਨੂੰ ਇਜਾਜ਼ਤ ਨਹੀਂ ਦਿੱਤੀ ਜਾਂਦੀ। ਜਿਹੜਾ ਕਿ ਮੇਰਾ ਜਿਹੜਾ ਅਹੁਦਾ ਹੈ ਉਹਦਾ ਇਹ BJP ਤੇ RSS ਦੀ ਸਰਕਾਰ ਪੂਰਾ ਸਤਿਕਾਰ ਨਹੀਂ ਰੱਖਦੀ ਹੈਗੀ। ਅੱਜ ਵਾਰਿਸ ਪੰਜਾਬ ਦੇ ਜਿਹੜੇ ਦਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ, ਅੰਮ੍ਰਿਤਸਰ ਸਾਹਿਬ ਜੇਲ੍ਹ ਦੇ ਵਿੱਚ ਬੰਦ ਨੇ, ਉਹ ਭੁੱਖ ਹੜਤਾਲ ਦੇ ਉੱਤੇ ਹੈਗੇ ਹੈ ਤੇ ਅਜੇ ਤੱਕ ਸਾਨੂੰ ਕੋਈ ਰਿਪੋਰਟ ਨਹੀਂ ਮਿਲੀ ਕਿ ਉਹਨਾਂ ਦੀ ਸਿਹਤ ਕਿਹੋ ਜਿਹੀ ਹੈਗੀ ਹੈ। 17 ਤਰੀਕ ਨੂੰ ਸਰ ਅੰਮ੍ਰਿਤਪਾਲ ਸਿੰਘ ਦੇ ਵਾਰਿਸ ਇਹ ਪੰਜਾਬ, ਇਹ ਇੱਕ ਬਹੁਤ ਵੱਡਾ ਇਕੱਠ ਅੰਮ੍ਰਿਤਸਰ ਕਰ ਰਹੇ ਹੈ ਤੇ ਮੈਂ ਅਪੀਲ ਕਰਦਾ ਸਾਰਿਆਂ ਨੂੰ ਕਿ ਉੱਥੇ ਆਪਾਂ ਸਾਰਿਆਂ ਨੂੰ ਪਹੁੰਚਣਾ ਚਾਹੀਦਾ ਹੈ ਤੇ ਸਰਕਾਰ ਨੂੰ ਦੱਸਣਾ ਚਾਹੀਦਾ ਹੈ ਕਿ ਤੁਹਾਨੂੰ ਸਿੱਖਾਂ ਦੇ ਨਾਲ ਗੱਲ ਕਰਨੀ ਪਊਗੀ। ਸਾਨੂੰ ਇਹ ਵੀ ਪਤਾ ਹੈ ਕਿ ਇਹ ਇੱਕ ਰਿਵਾਜ ਬਣ ਗਿਆ ਇੰਦਰਾ ਗਾਂਧੀ ਤੋਂ ਲੈ ਕੇ ਅੱਜ ਤੱਕ ਕਿ ਜਦੋਂ ਵੀ ਪਾਰਲੀਮੈਂਟ ਦੇ ਇਲੈਕਸ਼ਨਸ ਆਉਂਦੇ ਹੈ ਉਦੋਂ ਘੱਟ ਗਿਣਤੀਆਂ ਦੇ ਉੱਤੇ
ਸੈਂਟਰ ਦੀ ਸਰਕਾਰ ਬੇਸ਼ੱਕ ਇੰਦਰਾ ਗਾਂਧੀ ਹੋਵੇ, ਰਾਜੀਵ ਗਾਂਧੀ ਹੋਵੇ, ਮੋਦੀ ਹੋਵੇ, ਇਹ ਕੁਛ ਨਾ ਕੁਛ ਜ਼ਬਰ ਘੱਟ ਗਿਣਤੀਆਂ 'ਤੇ ਕਰਦੇ ਹੈ, ਜਿਹਦੇ ਨਾਲ ਜਿਹੜੇ ਹਿੰਦੂ ਵੋਟਰ ਹੈ ਉਹ ਸਾਰੇ ਇਕੱਠੇ ਹੋ ਜਾਣ ਅਤੇ ਇਹਨਾਂ ਨੂੰ ਵੋਟਾਂ ਬਹੁਤ ਪੈਣ। ਮੈਂ ਗੱਲ ਸ਼ੁਰੂ ਕਰਦਾ 1984 'ਚ, ਜਦੋਂ ਇੰਦਰਾ ਗਾਂਧੀ ਨੇ ਆਪਰੇਸ਼ਨ ਬਲੂ ਸਟਾਰ ਕਰਕੇ ਫੌਜਾਂ ਨੂੰ ਦਰਬਾਰ ਸਾਹਿਬ ਦੇ ਵਿੱਚ ਦਾਖਲ ਕਰਕੇ ਅਕਾਲ ਤਖਤ ਸਾਹਿਬ ਨੂੰ ਸ਼ਹੀਦ ਕੀਤਾ ਸੀ ਅਤੇ ਸਾਡੀ ਨਵੀਂ ਪੂੰਗਰ ਦੀ ਹੋਈ ਲੀਡਰਸ਼ਿਪ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਅਤੇ ਸਾਰੇ ਉੱਥੇ ਸ਼ਹੀਦ ਕਰ ਦਿੱਤੇ ਸੀਗੇ। ਉਸ ਤੋਂ ਬਾਅਦ ਰਾਜੀਵ ਗਾਂਧੀ ਪ੍ਰਾਈਮ ਮਿਨਿਸਟਰ ਬਣਿਆ ਅਤੇ ਉਸ ਨੇ ਸਾਰੇ ਦਿੱਲੀ, ਇਲਾਹਾਬਾਦ, ਕਾਨਪੁਰ, ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਸਿੱਖਾਂ ਦਾ ਕਤਲੇਆਮ ਕਰਾਤਾ। ਅਤੇ ਫਾਇਦਾ ਇਹ ਹੋਇਆ ਕਿ ਰਾਜੀਵ ਗਾਂਧੀ ਨੂੰ ਬਹੁਤ ਵੋਟਾਂ ਪਈਆਂ, ਕਿਉਂ ਕਰਕੇ ਉਸ ਨੇ ਅਤੇ ਉਸ ਦੀ ਮਾਂ ਨੇ ਸਿੱਖਾਂ ਦੇ ਉੱਤੇ ਜ਼ਬਰ ਕੀਤਾ ਸੀ ਅਤੇ ਨਸਲਕੁਸ਼ੀ ਕੀਤੀ ਸੀਗੀ। ਉਸ ਤੋਂ ਬਾਅਦ ਮੋਦੀ ਸਾਹਿਬ ਚੀਫ ਮਿਨਿਸਟਰ ਸੀਗੇ ਗੁਜਰਾਤ ਦੇ। 2013 ਦੇ ਵਿੱਚ ਇਹਨਾਂ ਨੇ 60,000 ਸਿੱਖ ਜ਼ਿਮੀਂਦਾਰ ਬੇਕਾਰ ਕਰਤੇ, ਉਹਨਾਂ ਦੇ ਘਰ ਖੋਲ੍ਹੇ, ਉਹਨਾਂ ਦੀਆਂ ਜ਼ਮੀਨਾਂ ਜਾਇਦਾਦਾਂ ਖੋਲ੍ਹੀਆਂ ਅਤੇ 1992 ਦੇ ਵਿੱਚ 92 ਦੇ ਵਿੱਚ ਬਬਰੀ ਮਸਜਿਦ ਸ਼ਹੀਦ ਕਰ ਦਿੱਤੀ। ਅਤੇ ਉਸ ਤੋਂ ਬਾਅਦ ਹੁਣੇ ਮੋਦੀ ਪ੍ਰਾਈਮ ਮਿਨਿਸਟਰ ਸਾਹਿਬ ਨੇ ਬਹੁਤ ਵੱਡਾ ਜਲਸਾ ਕੀਤਾ ਕਿ ਰਾਮ ਮੰਦਰ ਦੀ ਉਸਾਰੀ ਦਾ, ਅਤੇ ਉਹਦਾ ਨੀਂਹ ਪੱਥਰ ਰੱਖਿਆ, ਜਦ ਕਿ ਸੰਵਿਧਾਨ ਇੰਡੀਆ ਦਾ ਕਹਿੰਦਾ ਹੈ ਕਿ ਪ੍ਰਾਈਮ ਮਿਨਿਸਟਰ ਜਾਂ ਕੋਈ ਵੀ ਸਰਕਾਰ ਕਿਸੇ ਮਜ਼ਹਬ ਦੇ ਵਿੱਚ ਦਖਲਅੰਦਾਜ਼ੀ ਨਹੀਂ ਦੇ ਸਕਦੀ ਹੈਗੀ। ਇਹ ਸਾਰੀਆਂ ਚੀਜ਼ਾਂ ਹੋ ਰਹੀਆਂ। ਔਰ 2019 ਦੇ ਵਿੱਚ ਜਦੋਂ ਪਾਰਲੀਮੈਂਟ ਦੇ ਇਲੈਕਸ਼ਨ ਸੀਗੇ, ਉਦੋਂ ਪਹਿਲਾਂ ਮੋਦੀ ਸਾਹਿਬ ਨੇ, BJP RSS ਨੇ ਪਾਕਿਸਤਾਨ ਦੇ ਵਿੱਚ ਬਾਲਾਕੋਟ ਦੇ ਵਿੱਚ ਆਪਣੀ ਹਵਾਈ ਫੌਜ ਦੇ ਮਿਰਾਜ ਫਾਈਟਰ ਜੈਟਸ ਭੇਜ ਕੇ ਬਾਲਾਕੋਟ ਦੇ ਉੱਤੇ ਹਮਲੇ ਕਰ ਦਿੱਤੇ। ਉਸ ਤੋਂ ਬਾਅਦ ਜਿਹੜੇ ਹਿੰਦੂ ਵੋਟਰ ਸੀਗੇ ਉਹ ਇੱਕ ਹੋ ਗਏ ਅਤੇ ਮੋਦੀ ਸਾਹਿਬ ਨੂੰ ਫਿਰ ਬਹੁਤ ਇਕੱਠੀਆਂ ਵੋਟਾਂ ਪਈਆਂ, ਜਿਹਦੇ ਨਾਲ ਫਿਰ ਦੂਜੀ ਵਾਰੀ ਉਹ ਪ੍ਰਾਈਮ ਮਿਨਿਸਟਰ ਬਣੇ। ਹੁਣ ਵੀ ਜਿਹੜਾ CAA ਕਾਨੂੰਨ ਬਣਾਇਆ, ਇਹਦੇ ਵਿੱਚ ਮੋਦੀ ਸਾਹਿਬ ਦੀ ਸਰਕਾਰ ਨੇ ਕਿਹਾ ਕਿ ਜਿਹੜੇ ਲੋਕ ਅਫਗਾਨਿਸਤਾਨ ਤੋਂ, ਬੰਗਲਾਦੇਸ਼ ਤੋਂ, ਪਾਕਿਸਤਾਨ ਤੋਂ ਉੱਜੜ ਕੇ ਆਏ ਹੈ, ਉਹਨਾਂ ਨੂੰ ਅਸੀਂ ਪਨਾਹ ਦੇਵਾਂਗੇ ਅਤੇ ਸ਼ਹਿਰੀ ਦਾ ਵੀ ਖਿਤਾਬ ਦੇ ਦਾਂਗੇ। ਪਰ ਉਹਦੇ ਵਿੱਚੋਂ ਮੁਸਲਮਾਨ ਛੱਡਤੇ ਹੈ। ਇਹਦੇ ਵਿੱਚ ਫਿਰ ਹਿੰਦੂਤਵ ਦੇ ਵਿੱਚ ਇਕੱਠ ਕਰਤਾ ਮੋਦੀ ਸਾਹਿਬ ਨੇ ਕਿ ਐਤਕੀ ਵਾਰੀ ਅਸੀਂ ਮੁਸਲਮਾਨਾਂ ਨੂੰ ਵੀ ਨਹੀਂ ਛੱਡਿਆ ਹੈਗਾ। ਸੋ ਇਹ ਸਾਰੀਆਂ ਜਿਹੜੀਆਂ ਸਟੰਟਸ ਹੈਗੀਆਂ, ਇਹ ਚੱਲਦੀਆਂ ਆਉਂਦੀਆਂ ਹੈਗੀਆਂ। ਔਰ ਅਸੀਂ ਸਮਝਦੇ ਹਾਂ ਕਿ ਜਿਹੜੇ ਸਿੱਖਾਂ ਦੇ ਮਸਲੇ ਹੈਗੇ ਆ, ਕਿਸਾਨਾਂ ਦੇ ਮਸਲੇ ਹੈਗੇ ਆ, ਖਨੌਰੀ ਦੇ ਬਾਰਡਰ ਦੇ ਉੱਤੇ, ਫਿਰ ਸ਼ੰਭੂ ਦੇ ਬਾਰਡਰ ਦੇ ਉੱਤੇ ਹਰਿਆਣੇ ਦੀ ਪੁਲਿਸ ਨੇ, ਹਰਿਆਣੇ ਦੀ ਸਰਕਾਰ ਨੇ ਆਰਡਰ ਸੈਂਟਰ ਦੇ ਸੀਗੇ, ਅਮਿਤ ਸ਼ਾਹ ਜੀ ਦੇ, ਮੋਦੀ ਸਾਹਿਬ ਦੇ ਵੀ, ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਦੇ ਵੀ, ਕਿ ਐਤਕੀ ਕਿਸਾਨਾਂ ਦੇ ਉੱਤੇ ਗੋਲੀ ਚਲਾਓ ਅਤੇ ਉਹਨਾਂ ਨੂੰ ਦਿੱਲੀ ਨਾ ਆਉਣ ਦਿਓ। ਮੇਰਾ ਕਹਿਣ ਦਾ ਭਾਵ ਹੈ ਕਿ ਜਦੋਂ ਸੰਵਿਧਾਨ ਸਾਡਾ ਆਰਟੀਕਲ 19 ਕਹਿੰਦਾ ਕਿ ਤੁਸੀਂ ਅਮਨ ਪਸੰਦ ਤਰੀਕੇ ਦੇ ਨਾਲ ਆਪਣਾ ਇਕੱਠ ਕਰ ਸਕਦੇ ਹੋ ਅਤੇ ਆਪਣੀ ਆਵਾਜ਼ ਉਠਾ ਸਕਦੇ ਹੋ, ਫਿਰ ਦਿੱਲੀ ਦਾ ਅਤੇ ਪੰਜਾਬ ਦਾ ਬਾਰਡਰ ਬੰਦ ਕਰਨ ਦੀ ਕੀ ਲੋੜ ਸੀਗੀ? ਹੁਣ ਵੀ ਤਾਂ ਕਿਸਾਨ ਉੱਥੇ ਜਾ ਰਹੇ ਹੈ।
ਇਹ ਸਾਰਾ ਕੁਛ ਕੀਤਾ ਹੈ ਕਿ ਪੋਲਰਾਈਜ਼ ਕਰ ਦਈਏ ਹਿੰਦੂ ਵੋਟ ਨੂੰ, ਜਿਹਦੇ ਨਾਲ ਇੱਕ ਮੰਚ ਦੇ ਉੱਤੇ ਹਿੰਦੂ ਆ ਜਾਣ ਤੇ ਹਿੰਦੂਆਂ ਨੂੰ ਇੱਕ ਮੰਚ ਦੇ ਉੱਤੇ ਕਰਨ ਦੇ ਲਈ ਮੋਦੀ ਸਰਕਾਰ ਨੇ, ਇਹਨਾਂ ਦੇ ਹੋਮ ਮਿਨਿਸਟਰ ਅਮਿਤ ਸ਼ਾਹ ਨੇ, ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨੇ ਸ਼ੁਰੂ ਕਰ ਦਿੱਤਾ ਹੈ ਕਿ ਕੈਨੇਡਾ ਦੇ ਵਿੱਚ ਜਿਹੜੇ ਸਿੱਖ ਲੀਡਰ ਸੀਗੇ ਉਹਨਾਂ ਨੂੰ ਵੀ ਗੋਲੀ ਮਰਵਾ ਦਿੱਤੀ ਹੈ। ਹਰਦੀਪ ਸਿੰਘ ਨਿੱਜਰ ਹੈ, ਰਿਪੁਦਮਨ ਸਿੰਘ ਮਲਿਕ ਹੈ, ਸੁਖਦੂਲ ਸਿੰਘ ਹੈ ਤੇ ਬਰਤਾਨੀਆ ਦੇ ਵਿੱਚ ਅਵਤਾਰ ਸਿੰਘ ਖੰਡਾ ਹੈਗੇ ਹੈ ਤੇ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵੜ ਹੈ ਤੇ ਰੋਡੇ ਸਾਹਿਬ ਹੈਗੇ ਹੈ, ਇਹਨਾਂ ਨੂੰ ਵੀ ਮਰਵਾਤਾ ਹੈ। ਇਸ ਦੇਸ਼ ਦੇ ਹਰਿਆਣੇ ਸੂਬੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਮਰਵਾਤਾ ਹੈ, ਫਿਰ ਪੰਜਾਬ ਦੇ ਵਿੱਚ ਮੂਸੇਵਾਲ ਨੂੰ ਮਰਵਾ ਦਿੱਤਾ ਹੈਗਾ। ਇਹ ਇੱਕ ਨਵੀਂ ਚੀਜ਼ ਹੈ ਤੇ ਅਮਰੀਕਾ ਦੇ ਵਿੱਚ ਮੋਦੀ ਦੀ ਸਰਕਾਰ ਪੰਨੂ ਜੀ ਨੂੰ ਮਰਵਾਉਣਾ ਚਾਹੁੰਦੀ ਸੀ, ਪਰ ਅਮਰੀਕਾ ਦੀ ਸਰਕਾਰ ਨੂੰ ਪਹਿਲਾਂ ਪਤਾ ਲੱਗ ਗਿਆ ਤੇ ਉਹਨਾਂ ਨੇ ਮੰਨੂ ਸਾਹਿਬ ਨੂੰ ਬਚਾ ਲਿਆ, ਪੰਨੂ ਸਾਹਿਬ ਨੂੰ। ਤੇ ਇੱਕ ਬੰਦਾ ਜਿਸ ਨੇ ਇਹ ਸਾਰਾ ਇਕੱਠ ਕੀਤਾ ਸੀ ਕਿ ਕਿਵੇਂ ਕਤਲ ਕਰਾਉਣੇ ਹੈ, ਉਹ ਅਮਰੀਕਾ ਨੇ ਫੜ ਲਿਆ ਔਰ ਇਹਦੀ ਪੁੱਛਗਿੱਛ ਹੋ ਰਹੀ ਹੈ ਕਿ ਤੁਸੀਂ ਹਿੰਦੁਸਤਾਨੀ ਲੋਕ ਇਹ ਕਿਵੇਂ ਤੁਹਾਡਾ ਜਿਗਰਾ ਹੋਇਆ ਕਿ ਤੁਸੀਂ ਸਾਡੇ ਮੁਲਕਾਂ ਦੀ ਬਾਦਸ਼ਾਹੀ ਸੋਵਰੇਨਿਟੀ ਨੂੰ ਤੋੜ ਕੇ ਤੁਸੀਂ ਸਾਡੇ ਸ਼ਹਿਰੀ ਜਿਹੜੇ ਸਿਟੀਜ਼ਨਸ ਨੇ ਉਹਨਾਂ ਨੂੰ ਕਿਵੇਂ ਮਰਵਾ ਸਕਦੇ ਹੋ। ਸੋ ਇਹ ਸਾਰੀਆਂ ਚੀਜ਼ਾਂ ਹੋ ਰਹੀਆਂ ਜਿਹੜਾ ਅਸੀਂ ਦੇਖ ਰਹੇ ਹਾਂ ਤੇ ਮੈਂ ਪਿੰਡਾਂ ਦੇ ਵਿੱਚ ਵੀ ਜਾਂਦਾ। ਬੀਜੇਪੀ ਦੀ ਸਰਕਾਰ ਕਹਿ ਰਹੀ ਹੈ ਕਿ ਜੀ ਅਸੀਂ ਗਰੀਬੀ ਨੂੰ ਖਤਮ ਕਰ ਦਿੱਤਾ ਹੈ। ਇੰਟਰਨੈਸ਼ਨਲ ਜਿਹੜੇ ਰਿਪੋਰਟਰਸ ਹੈਗੇ ਹੈ ਉਹ ਵੀ ਪਤਾ ਨਹੀਂ ਕਿੱਥੋਂ ਅੰਕੜੇ ਇਕੱਠੇ ਕਰਕੇ ਲਿਆਉਂਦੇ ਹੈ, ਉਹ ਵੀ ਕਹਿੰਦੇ ਆ ਜੀ ਗਰੀਬੀ ਬਹੁਤ ਘਟ ਗਈ ਹੈ। ਪਰ ਜਦੋਂ ਮੈਂ ਪਿੰਡਾਂ ਦੇ ਵਿੱਚ ਜਾਂਦਾ ਤੇ ਗਰੀਬ ਤਾਂ ਹਾਹਾਕਾਰ ਮੱਚੀ ਹੋਈ ਹੈ। ਜੇ ਸ਼ਾਮ ਨੂੰ ਤੁਸੀਂ ਸੜਕ ਤੇ ਮੋਟਰ ਦੇ ਵਿੱਚ ਜਾ ਰਹੇ ਹੋ, ਤੁਸੀਂ ਦੇਖੋਗੇ ਬੀਬੀਆਂ ਦੇ ਸਿਰਾਂ ਦੇ ਉੱਤੇ ਪੰਡਾਂ ਲੱਕੜ ਤੀਲਿਆਂ ਦੀਆਂ ਰੱਖੀਆਂ ਹੁੰਦੀਆਂ ਸਿਰ ਤੇ, ਕਿਉਂ ਕਰਕੇ ਉਹਨਾਂ ਕੋਲ ਗੈਸ ਹੈ ਨਹੀਂ। ਤੇ ਜੇ ਸਵੇਰੇ ਨਿਕਲੋ ਤੇ ਉੱਥੇ ਵੀ ਸੜਕਾਂ ਦੇ ਉੱਤੇ ਗਰੀਬ ਬੀਬੀਆਂ ਦੇ ਸਿਰਾਂ ਦੇ ਉੱਤੇ ਪੰਡਾਂ ਪੱਠਿਆਂ ਦੀਆਂ ਰੱਖੀਆਂ ਹੁੰਦੀਆਂ। ਕਹਿਣ ਦਾ ਮਤਲਬ ਹੈ ਕਿ ਜੇ ਗਰੀਬੀ ਚਲੀ ਗਈ ਹੈ ਤਾਂ ਫਿਰ ਇਹੋ ਜਿਹਾ ਕਸ਼ਟ ਕਰਕੇ ਇਹ ਸਾਡੇ ਗਰੀਬ ਲੋਕ ਕਿਵੇਂ ਰਹਿ ਰਹੇ ਹੈ। ਈਸਾਈਆਂ ਦੇ ਉੱਤੇ ਜ਼ਬਰ ਹੈ, ਜਿਹੜੇ ਆਦਿਵਾਸੀ ਹੈ, ਛੱਤੀਸਗੜ੍ਹ ਲੈ ਲਓ, ਹੋਰ ਕਿਤੇ ਦੇਖ ਲਓ, ਉਹ ਕਹਿੰਦੇ ਆ ਕਿ ਸਾਡੇ ਜਿਹੜੇ ਜੰਗਲ ਨੇ ਇਹਨਾਂ ਦੇ ਵਿੱਚ ਸ਼ਾਹੂਕਾਰ ਆ ਕੇ ਆਪਣੇ ਖਾਣਾ ਬਣਾਉਣ ਕੋਲੇ ਦੇ, ਹੀਰੇ ਦੇ ਜਾਂ ਚਾਂਦੀ ਦੇ ਜਾਂ ਸੋਨੇ ਦੇ, ਤੇ ਉਹਨਾਂ ਨੂੰ ਨਕਸਲਾਈਟ ਕਹਿ ਕੇ ਉਹਨਾਂ ਨੂੰ ਮਾਰ ਦਿੰਦੇ ਹੈ। ਤੋ ਮੇਰਾ ਮਤਲਬ ਹੈ ਕਿ ਇੱਥੇ ਕਿੱਥੇ ਜਮਹੂਰੀਅਤ ਹੈ, ਕਿੱਥੇ ਇਹ ਸਾਰਾ ਕੁਛ ਹੈ। ਇੱਕ ਬਹੁਤ ਭਾਰੀ ਵੈਕਿਊਮ ਇਕੱਠਾ ਹੋਇਆ ਖਲਾਅ ਪੈ ਗਿਆ ਤੇ ਇਹ ਜਿਹੜਾ ਖਲਾਅ ਹੁੰਦਾ ਇਹ ਕਦੇ ਖਾਲੀ ਨਹੀਂ ਰਿਹਾ ਕਰਦਾ, ਇਹ ਭਰੂਗਾ। ਤੇ ਮੈਂ ਸਮਝਦਾ ਕਿ ਜੇ ਮੋਦੀ ਸਾਹਿਬ ਤੇ ਇਹਨਾਂ ਦੀ ਸਰਕਾਰ ਤੇ ਹਿੰਦੂਤਵ ਦੇ ਲੋਕ ਬੰਦੇ ਦੇ ਪੁੱਤ ਨਾ ਬਣੇ ਤਾਂ ਇੱਥੇ ਤਾਂ ਇੱਕ ਬਹੁਤ ਵੱਡਾ ਭੁਚਾਲ ਆਉਣ ਵਾਲਾ ਹੈਗਾ, ਜੱਦੋ-ਜਹਿਦ ਹੋਣ ਵਾਲੀ ਹੈ, ਜਿੱਥੇ ਗਰੀਬਾਂ ਨੇ ਬਾਹਰ ਸੜਕਾਂ ਦੇ ਉੱਤੇ ਨਿਕਲੇ ਆਉਣਾ ਤੇ ਇੱਥੇ ਤਾਂ ਇੱਕ ਬੜੀ ਰੈਵੋਲਿਊਸ਼ਨ ਆ ਜਾਣੀ ਹੈ, ਜਿਵੇਂ ਪਹਿਲੇ ਦਿਨਾਂ ਦੇ ਵਿੱਚ ਚੀਨ ਦੇ ਵਿੱਚ ਆਈ ਸੀ, ਰੂਸ ਦੇ ਵਿੱਚ ਆਈ ਸੀ, ਹੋਰ ਦੇਸ਼ਾਂ ਦੇ ਵਿੱਚ ਵੀ ਆਈ ਸੀ, ਫਰਾਂਸ ਦੇ ਵਿੱਚ 18ਵੀਂ ਸਦੀ ਦੇ ਵਿੱਚ ਆਈ ਸੀਗੀ। ਸੋ ਇਹੋ ਜਿਹੇ ਹਾਲਾਤ ਇਹਨਾਂ ਨੇ ਪੈਦਾ ਕਰ ਦਿੱਤੇ ਹੈ ਮਜ਼ਹਬ ਦੀ ਸਿਆਸਤ ਖੇਡ ਕੇ ਹਿੰਦੂਤਵ ਦੀ। ਤੇ ਮੈਂ ਸਮਝਦਾ ਕਿ ਇਹ ਦਿਨ ਮਾੜੇ ਹੈਗੇ ਹੈ ਸਿੱਖਾਂ ਲਈ, ਖਾਸ ਕਰਕੇ ਜੋ ਕਰਕੇ
ਇਹਨਾਂ ਦੇ ਵੀ ਕਤਲ ਕਰਾਏ ਗਏ ਆ। ਬਾਦਲ ਸਾਹਿਬ ਨੇ ਕਰਾਏ ਆ, ਬੀਜੇਪੀ ਦੇ ਨਾਲ ਰਲ ਕੇ ਕਰਾਏ ਆ। 328 ਮਹਾਰਾਜ ਦੇ ਸਰੂਪ SGPC ਨੇ ਗੁੰਮ ਕਰਤੇ ਹੈ ਤੇ 14 ਸਾਲ ਤੋਂ SGPC ਦੇ ਇਲੈਕਸ਼ਨ ਹੀ ਨਹੀਂ ਹੋ ਰਹੇ, ਜਿਹਦਾ ਮਤਲਬ ਹੈ ਸਿੱਖਾਂ ਦੇ ਲਈ ਜਮਹੂਰਤ ਹੀ ਖਤਮ ਕਰਤੀ ਹੈ ਕਿ ਸਾਡੀ ਤਾਂ ਜਮਹੂਰਤ ਹੀ ਨਾ ਰਹੀ। ਜੇ ਇਹ ਸਾਡੀ ਪਾਰਲੀਮੈਂਟ SGPC ਦੇ ਇਲੈਕਸ਼ਨ 14 ਸਾਲ ਤੋਂ ਹੋ ਨਹੀਂ ਰਹੇ ਤਾਂ ਇਹ ਤਾਂ ਬਿਲਕੁਲ ਗਦਰ ਵਾਲੀ ਗੱਲ ਹੈ ਕਿ ਇੱਥੇ ਤਾਂ ਗਦਰ ਹੋਣ ਵਾਲਾ ਹੈ। ਤੇ ਮੈਂ ਮੋਦੀ ਸਾਹਿਬ ਤੇ ਹਿੰਦੂਤਵ ਦੇ ਲੋਕਾਂ ਨੂੰ ਕਹਿਣਾ ਕਿ ਠੀਕ ਹੈ, ਤੁਸੀਂ ਇਹੋ ਜਿਹੇ ਫਸਾਦ ਪਾਉਂਦੇ ਹੋ ਇਲੈਕਸ਼ਨਾਂ ਤੋਂ ਪਹਿਲਾਂ, ਕੁਛ ਨਾ ਕੁਛ ਕਰਦੇ ਹੋ ਕਿ ਤੁਸੀਂ ਪੋਲਰਾਈਜ਼ ਕਰ ਦਿਓ ਆਪਣੀ ਵੋਟ ਨੂੰ, ਹਿੰਦੂਆਂ ਨੂੰ ਇੱਕ ਮੰਚ ਤੇ ਲੈ ਆਓ। ਪਰ ਦੂਜੇ ਪਾਸੇ ਇਹ ਵੀ ਦੇਖ ਲਿਓ ਕਿ ਇੱਥੇ ਇੱਕ ਬਹੁਤ ਭਾਰੀ ਰੈਵੋਲਿਊਸ਼ਨ, ਇੱਕ ਤਬਦੀਲੀ ਆਉਣ ਵਾਲੀ ਹੈ ਜਿਹਨੂੰ ਤੁਸੀਂ ਸਾਂਭ ਨਹੀਂ ਸਕਣਾ। ਸੋ ਇਹਨਾਂ ਸ਼ਬਦਾਂ ਦੇ ਨਾਲ ਮੈਂ ਆਪਣੀ ਗੱਲ ਕਰਦਾ ਤੇ ਵਾਰਿਸ ਪੰਜਾਬ ਦੇ ਤੇ ਸਿੱਖਾਂ ਦੇ ਕੈਦੀਆਂ ਨੂੰ ਤੇ ਜਿਨ੍ਹਾਂ ਨੂੰ ਫਾਂਸੀ ਮਿਲੀ ਹੈ ਉਹਨਾਂ ਨੂੰ ਇੱਕਦਮ ਮੋਦੀ ਸਾਹਿਬ ਆਰਡਰ ਕਰਨ ਕਿ ਉਹ ਛੁੱਟਣ, ਘਰਾਂ ਨੂੰ ਜਾਣ ਤੇ ਸਿੱਖਾਂ ਨੂੰ ਵੀ ਕੋਈ ਸਵਾਦ ਆਵੇ ਜਿਨ੍ਹਾਂ ਨੇ ਗਲਤੀ ਕਰਕੇ ਆਜ਼ਾਦੀ ਦੇ ਵਿੱਚ ਹਿੰਦੂਤਵ ਦਾ ਸਾਥ ਦਿੱਤਾ ਤੇ ਅੰਗਰੇਜ਼ਾਂ ਨੂੰ ਕੱਢਿਆ। ਅੱਜ ਉਹੀ ਸਿੱਖ ਪਨਾਹ ਲੈ ਰਹੇ ਆ ਅੰਗਰੇਜ਼ਾਂ ਦੇ ਮੁਲਕਾਂ 'ਚ ਜਿੱਥੇ ਅੰਗਰੇਜ਼ਾਂ ਨੂੰ ਕੱਢਿਆ ਸੀ ਤੇ ਹਿੰਦੂਤਵ ਦਾ ਰਾਜ ਪੈਦਾ ਕਰਤਾ ਇੰਡੀਆ 'ਚ ਤੇ ਮੁਸਲਮਾਨਾਂ ਦਾ ਰਾਜ ਪੈਦਾ ਕਰਤਾ ਪਾਕਿਸਤਾਨ ਦੇ ਵਿੱਚ ਤੇ ਸਿੱਖਾਂ ਨੂੰ ਕੱਖ ਨਹੀਂ ਮਿਲਿਆ ਹੈਗਾ ਸਿਵਾਏ ਗੁਲਾਮੀ। ਜਿਹੜੇ ਪਾਕਿਸਤਾਨ ਦੇ ਵਿੱਚ ਸਿੱਖ ਰਹਿੰਦੇ ਉਹ ਮੁਸਲਮਾਨ ਦੇ ਗੁਲਾਮ ਹੈ, ਜਿਹੜੇ ਅਸੀਂ ਇੱਥੇ ਇੰਡੀਆ ਦੇ ਵਿੱਚ ਰਹਿੰਦੇ ਅਸੀਂ ਹਿੰਦੂ ਦੇ ਗੁਲਾਮ ਹੈ ਤੇ ਅਸੀਂ ਕੀ ਖੱਟਿਆ। ਸੋ ਇਹੀ ਗੱਲਾਂ ਕਰਨੀਆਂ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।